ਤੇ ਇਹਨਾਂ ਦਾ ਇਹ ਜਿਹੜੀ ਸਿਆਸੀ ਜਮਾਤ ਆ ਨਾ ਸ਼ਰਮਾ ਜੀ, ਇਹਨਾਂ ਦਾ ਕੋਈ ਨਹੀਂ, ਇਹਨਾਂ ਨੇ MLA ਬਣਨਾ, MP ਬਣਨਾ, ਉਹ ਜਿਵੇਂ ਦਿੱਲੀ 'ਚ ਬਣੀ ਬੈਠੇ ਆ, ਕੰਮ ਕੋਈ ਕਾਰ ਉਹਨਾਂ ਕੋਲੇ ਹੈ ਨੀ ਗਾ, ਨਾ ਕੋਈ ਪਾਵਰ ਆ, ਨਾ ਸੱਤਾ ਹੈ, ਤੇ ਇਹਨਾਂ ਨੂੰ ਤਾਂ ਕੋਈ ਚੱਕਰ ਨਹੀਂ, ਇਹਨਾਂ ਨੂੰ ਘਾਟੇ ਦਾ ਸੌਦਾ ਨਹੀਂ ਗਾ। ਘਾਟੇ ਦਾ ਸੌਦਾ ਜਿਹੜੇ ਪੰਜਾਬ ਪੱਖੀ ਲੋਕ ਨੇ ਉਹਨਾਂ ਲਈ ਹੈ, ਜਿਹੜੇ ਹੱਕਾਂ ਦੇ ਬਰਖਾਸਤ ਹੋਣ ਤੋਂ ਡਰਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਉਸ ਤੋਂ ਬਾਅਦ ਕੀ ਹੁੰਦਾ, ਉਹਨਾਂ ਲਈ ਘਾਟੇ ਦਾ ਸੌਦਾ ਇਹ, ਉਹਨਾਂ ਦੀ ਹੋਂਦ ਦੀ ਲੜਾਈ ਹੈ ਅਸਲ ਦੇ ਵਿੱਚ। ਅਗਲੀ ਗੱਲ ਕਰੀਏ ਧਾਮੀ ਸਾਹਿਬ ਦੀ, 5ਵੀਂ ਵਾਰ ਉਹ ਪ੍ਰਧਾਨ ਬਣੇ ਨੇ ਤਰਨਤਾਰਨ ਦੇ ਵਿੱਚ। ਕਹਿੰਦੇ ਧਾਮੀ ਦੀ ਜਿੱਤ ਬਾਦਲ ਦਲ ਲਈ ਕਿੰਨੀ ਕੁ ਸਹਾਈ ਹੋ ਸਕਦੀ ਹੈ? ਬਿਲਕੁਲ ਜੀ, ਧਾਮੀ ਹੋਰੀ ਇਕੱਲੇ ਬਾਦਲ ਦਲ ਕਰਕੇ ਹੀ ਨਹੀਂ, ਉਹ ਆਪਣੇ ਅਸਰ ਰਸੂਖ, ਆਪਣੀ ਸਾਦਗੀ ਨਿਮਰਤਾ ਕਰਕੇ ਵੀ ਪ੍ਰਮਾਣਿਤ ਹੋ ਜਾਂਦੇ ਨੇ। ਪਰ ਉਹ ਕੰਮ ਸੁਖਬੀਰ ਬਾਦਲ ਦਾ ਹੀ ਸੌਖਾ ਕਰ ਰਹੇ ਨੇ, ਰਾਹ ਉਹਦੇ ਲਈ ਉਹ ਮੋਕਲਾ ਕਰਦੇ ਆ ਰਹੇ ਨੇ। ਲੈ ਵੀ ਪ੍ਰਵਾਨ ਚੜਾਉਣਾ ਆਪਾਂ ਆਪਣਾ ਬੰਦਾ ਨਾ, ਉਹ ਜਿਵੇਂ ਨਰਿੰਦਰ ਮੋਦੀ ਹੋਰੀ ਕਹਿੰਦੇ ਨੇ ਕਿ ਸੋਨੀਆ ਧੱਕੇ ਨਾਲ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਵੇ, ਹੈ ਨਾ। ਉਸੇ ਤਰ੍ਹਾਂ ਹਾਲ ਇੱਥੇ ਹੈ ਕਿ ਇਹ ਸਾਰਾ ਪਰਿਵਾਰ ਇਹੀ ਚਾਹੁੰਦਾ ਕਿ ਕਿਸੇ ਤਰ੍ਹਾਂ ਸੁਖਬੀਰ ਬਾਦਲ ਮੁੱਖ ਮੰਤਰੀ ਬਣ ਜਾਵੇ। ਠੀਕ ਹੈ ਜੀ, ਪੰਜਾਬ ਦੇ ਲੋਕ ਚੁਣਦੇ ਆ ਵੀ ਸਵਾਗਤ ਹੈ, ਜਿਹਨੂੰ ਵੀ ਚੁਣਨਗੇ, ਇਹ ਲੋਕਾਂ ਦਾ ਹੱਕ ਹੈ ਵੋਟ ਦੇ ਰਾਹੀਂ। ਜੇ ਅਕਾਲੀ ਦਲ ਪ੍ਰਵਾਨ ਚੜ੍ਹਦਾ ਹੈ, ਮੁੜ ਕੇ ਲੋਕਾਂ ਦੀਆਂ ਨਜ਼ਰਾਂ 'ਚ ਤਾਂ ਖੇਤਰੀ ਪਾਰਟੀ ਹੈ ਵੀ। ਅਸੀਂ ਚਾਹੁੰਦੇ ਹਾਂ ਕਿ ਖੇਤਰੀ ਪਾਰਟੀ ਪੈਰ ਲਾਵੇ, ਪਰ ਖੇਤਰ ਲਈ ਪੈਰ ਤਾਂ ਲਾਵੇ। ਸਹੀ ਗੱਲ ਹੈ। ਪਰ SGPC ਦਾ ਕੰਟਰੋਲ ਇੰਝ ਹੈ ਕਿ ਜਿਵੇਂ ਸੁਖਬੀਰ ਬਾਦਲ ਨੇ ਪੁਰਾਣੀ ਤਾਂਸ਼ ਨਾਲ ਫਿਰ ਨਵੀਂ ਬਾਜੀ ਕੁੱਟੀ ਹੋਵੇ ਜੀ। ਮੈਂਬਰ ਸਾਰੇ ਪੁਰਾਣੇ ਨੇ, 11 ਸਾਲ ਪੁਰਾਣੇ ਨੇ, ਹੈ ਨਾ। 11 ਸਾਲਾਂ ਤੋਂ ਚੋਣ ਦੀ ਮੰਗੇ ਨਹੀਂ ਕਰ ਰਹੇ ਤੁਸੀਂ। ਆਮ ਚੋਣ 5 ਸਾਲਾਂ ਬਾਅਦ ਚੋਣ ਹੋਣੀ ਹੁੰਦੀ ਹੈ। ਸਹੀ ਹੈ। ਤੇ ਉਹਦੀ ਲੜਾਈ ਲੜੇ ਨਹੀਂ ਰਹੇ ਤੁਸੀਂ। ਸੰਵਿਧਾਨਕ ਬਾਡੀ ਹੈ, ਉਹਦੇ ਲਈ ਜੱਦੋਜਹਿਦ ਨਹੀਂ। ਹਰ ਸਾਲ ਮੈਂਬਰ ਕਿਵੇਂ ਵੱਧ ਘੱਟ ਆਪਣੇ ਕੰਨੀ ਕਰਨੇ, ਜਿਹੜੇ ਤੁਰ ਗਏ ਵਿਚਾਰੇ, ਉਹਨਾਂ ਦਾ ਕੀ ਕਰਨਾ ਜੀ? ਸਹੀ ਬਿਲਕੁਲ ਸਹੀ ਹੈ। ਇਸ ਲਈ ਇਹ ਤਰੀਕਾ ਕਿ ਪੁਰਾਣੇ ਮੈਂਬਰਾਂ ਨੂੰ ਆਪਣੇ ਨਾਲ ਦਿਖਾ ਕੇ ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿ ਲਓ ਜੀ ਅਕਾਲੀ ਦਲ 'ਚ ਨਵਾਂ ਉਭਾਰ ਆ ਗਿਆ। ਉਹ ਇਹ ਤਾਂ ਪਹਿਲਾਂ ਤੋਂ ਤੁਹਾਡੇ ਨਾਲ ਸੀ। ਜਿਹੜੇ ਟੁੱਟ ਕੇ ਉੱਧਰ ਵੀ ਗਏ, ਸੁਧਾਰ ਲਹਿਰ ਵਾਲੇ ਪਾਸੇ ਗਏ, ਫਿਰ ਪੁਨਰ ਸੁਰਜੀਤ ਅਕਾਲੀ ਦਲ ਹੋ ਗਿਆ, ਉਹ ਗਏ ਤਾਂ ਕਿਸੇ ਸਮੇਂ ਤਾਂ ਇਕੱਠੇ ਤੁਰੇ ਫਿਰਦੇ ਸੀ ਨਾ। ਹੁਣ ਸਾਨੂੰ ਨਹੀਂ ਪਤਾ ਕਿ ਧਾਮੀ ਹੋਰਾਂ ਦੀਆਂ ਵੋਟਾਂ ਵੱਧ ਕੇ 117 ਕਿਵੇਂ ਹੋ ਗਈਆਂ। ਪਿਛਲੀ ਵਾਰ ਵਿਰੋਧੀ ਧਿਰ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪਈਆਂ ਸੀ, ਪਰ ਵੋਟਾਂ 18 ਰਹਿ ਗਈਆਂ। ਤੇ ਪੁਨਰ ਸੁਰਜੀਤ ਅਕਾਲੀ ਦਲ ਵਾਲੇ ਕਹਿੰਦੇ ਵੀ ਸਾਡੀਆਂ ਵੋਟਾਂ ਘਟਣ ਦਾ ਕਾਰਨ ਇਹ ਹੈ ਕਿ ਅਸੀਂ ਐਨ ਇੱਕ ਦਿਨ ਪਹਿਲਾਂ ਰਾਤ ਨੂੰ ਉਮੀਦਵਾਰਾਂ ਲਾਉਂਦੇ ਹਾਂ। ਠੀਕ ਹੈ, ਸਾਡੀ ਸਟ੍ਰੈਟੇਜੀ ਨਹੀਂ ਬਣ ਸਕੀ, ਤਿਆਰੀ ਨਹੀਂ ਬਣ ਸਕੀ। ਮਤਲਬ ਇਹਦਾ ਮਤਲਬ ਇਹ ਤਾਂ ਨਲਾਇਕੀ ਥੋੜੀ ਆ ਭਾਈ। ਸਹੀ ਗੱਲ। ਖੁਦ ਦਾ ਢਾਂਚਾ ਬਣਾਉਣ ਤੋਂ ਬਾਅਦ ਵੀ ਪੰਜਾਬ ਦੇ ਮੁੱਦਿਆਂ ਤੇ ਵੀ ਨਹੀਂ ਖੜ ਹੋ ਰਿਹਾ, ਪੰਥਕ ਮੁੱਦਿਆਂ ਤੇ ਵੀ ਨਹੀਂ ਖੜ ਹੋ ਰਿਹਾ। ਨਹੀਂ ਹੋ ਰਿਹਾ। ਸਹੀ ਹੈ, ਬਿਲਕੁਲ। ਉਹ ਕਿੱਥੇ ਆ 15 ਲੱਖ ਜਿਹੜੇ ਮੈਂਬਰ ਬਣਾਏ ਸੀ, ਉਹਨਾਂ ਨੂੰ ਲਿਆਓ ਨਾ ਬਾਹਰ, ਲੜੋ ਲੜਾਈ, ਕੋਈ ਵੱਡਾ ਮਾਹੌਲ ਬਣਾਓ। ਫਿਰ ਦੂਸਰੇ ਪਾਸੇ ਜੇ 33 ਤੋਂ 18 ਰਹਿ ਗਏ ਤੇ ਇਹਦਾ ਮਤਲਬ ਛੋਟੇ ਮੈਂਬਰ ਕੁਝ ਉਧਰ ਗਏ ਨੇ। ਇੱਥੇ ਦਲ ਬਦਲੀ ਦਾ ਨਿਯਮ ਫਿਰ ਕੁਝ ਹੋਰ ਅਰਥਾਂ 'ਚ ਲਿਆ ਜਾਂਦਾ। ਇਹਦਾ ਮਤਲਬ ਧਾਰਮਿਕ ਨੁਮਾਇੰਦੇ ਵੀ ਸਾਡੇ ਐਂ ਦਲ ਬਦਲਦੇ ਨੇ। ਹੁਣ ਉਹ ਪਲੋਸੇ ਗਏ ਨੇ, ਖਰੀਦੇ ਗਏ ਨੇ, ਡਰਾਏ ਗਏ ਨੇ, ਧਮਕਾਏ ਗਏ ਨੇ, ਸਮਝਾਏ ਗਏ ਨੇ। ਕੀ ਹੈ ਜੀ ਇਹ ਦੱਸ ਦੇਣ ਧਾਮੀ ਸਾਹਿਬ ਜਾਂ ਸੁਖਬੀਰ ਬਾਦਲ। ਸਹੀ ਹੈ। ਇੱਥੇ ਵੀ ਉਹ ਨਿਯਮ ਲਾਗੂ ਹੁੰਦਾ। ਪਰ ਅਗਲੇ ਕਹਿੰਦੇ ਅਸੀਂ 99 ਵੋਟਾਂ ਨਾਲ ਉਮੀਦਵਾਰ ਹਰਾ ਕੇ ਆਏ ਹਾਂ ਤੇ ਅਸੀਂ 5ਵੀਂ ਵਾਰ ਪ੍ਰਧਾਨ ਬਣ ਗਏ। ਜਿਹੜੇ ਕਹੀ ਜਾਂਦੇ ਆ ਕਿ ਬਾਦਲ ਦਲ ਦੇ ਖਿਲਾਫ ਹੈ ਮਾਹੌਲ 'ਚ, ਕਹਿੰਦੇ ਆ ਦੇਖੋ ਸੁਖਬੀਰ ਬਾਦਲ ਪ੍ਰਵਾਨ ਹੋ ਗਿਆ ਜੀ, ਅਕਾਲੀ ਦਲ ਇੱਕੋ ਹੈ ਜੀ, ਅਸਲੀ ਇਹੀ ਪ੍ਰਵਾਨ ਹੋ ਗਿਆ। ਹੁਣ ਇਸ ਨੂੰ ਉਹ ਤਰਨਤਾਰਨ ਲਿਜਾਣਾ ਚਾਹੁੰਦੇ ਨੇ। ਅੱਛਾ। ਇਸ ਲਈ ਉਹ ਇਹ ਵੀ ਕਹਿ ਰਹੇ ਨੇ ਕਿ ਸਾਰੀ ਸੇਵਾ ਹਰ ਪੀੜਤਾਂ ਦੀ SGPC ਕਰ ਰਹੀ ਹੈ। ਇਸ ਲਈ ਉਹ ਵੀ ਕਹਿ ਰਹੇ ਨੇ ਜੀ ਕਿ ਸੁਖਬੀਰ ਬਾਦਲ ਸਭ ਤੋਂ ਵੱਧ ਧਰਤੀ ਤੇ ਨਜ਼ਰ ਆਇਆ। ਹੁਣ ਉਹ ਪੈਸਿਆਂ ਨੂੰ ਲੈ ਕੇ ਅਜੇ ਵੀ ਸਵਾਲ ਹੈ ਕਿ ਆਪਣੇ ਕੋਲੋਂ ਦਿੱਤੇ ਕਿ SGPC ਕੋਲੋਂ ਦਿੱਤੇ। ਤੇਲ SGPC ਦਾ ਸੀ ਕਿ ਸੁਖਬੀਰ ਕੈਨੀਆਂ ਫੜਾਇਆ, ਇਸ ਵਾਰ ਚੱਲੀ ਜਾਂਦੇ ਨੇ। ਇਹ ਉਹ ਕਹਿੰਦੇ ਜੀ SGPC 'ਚ ਭਰਤੀ ਖੋਲਤੀ ਅਚਾਨਕ, 60 ਤੋਂ ਵੱਧ ਬੰਦਿਆਂ ਦੀ ਭਰਤੀ ਹੋਈ ਹੈ, ਸਾਰੇ ਜ਼ਿਆਦਾਤਰ ਤਰਨਤਾਰਨ ਦੇ ਨਾਲ ਦੇ ਨੇ। ਠੀਕ ਹੈ। ਉਸ ਕਰਦੇ ਨੇ। ਸੋ ਇਸ ਲਈ ਅਕਾਲੀ ਦਲ ਦਾ ਆਪਣਾ ਕੰਮ ਕਰ ਰਿਹਾ। ਪਰ ਕੀ SGPC ਦੀ ਚੋਣ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਬਾਦਲ ਦਲ ਲਈ ਸਹੀ ਹੋ ਸਕਦੀ ਹੈ, ਜਾਂ 5ਵੀਂ ਵਾਰ ਬਣੇ ਪ੍ਰਧਾਨ 2027 'ਚ ਬਾਦਲ ਦਲ ਲਈ ਸਹੀ ਹੋ ਸਕਦੇ ਨੇ? ਇਹ ਕਹਿਣਾ ਬਹੁਤ ਔਖਾ ਹੈ। ਇਹਦੀ ਸੰਭਾਵਨਾ ਬਹੁਤ ਮੱਧਮ ਹੈ ਜੀ। ਬੇਸ਼ੱਕ ਸੁਖਬੀਰ ਬਾਦਲ ਦੀ ਧਿਰ ਪਹਿਲਾਂ ਨਾਲੋਂ ਵੱਧ ਧਰਾਤਲ ਤੇ ਨਜ਼ਰ ਆਉਣ ਲੱਗੀ ਹੈ, ਵੱਧ ਚਰਚਾ 'ਚ ਆਉਣ ਲੱਗੀ ਹੈ ਨਾ। ਇਹਦਾ ਮਤਲਬ ਪਰ ਇਹ ਨਹੀਂਗਾ ਕਿ ਤੁਸੀਂ ਅਜੇ ਵੀ ਚੋਣ ਸਿੱਧੀ ਜਿੱਤਣ ਵਾਲੀ ਸਥਿਤੀ 'ਚ ਆ ਗਏ ਹੋ। ਇਹ ਚੁਣੌਤੀ ਵੱਡੀ ਹੈ। ਜੇ ਇਸ ਨੂੰ ਮੁਕਾਬਲਾ ਕਰਨ ਬਣਾਉਂਦੇ ਨੇ ਔਰ ਮੁੱਢਲੀ ਕਤਾਰਾਂ ਚਾਹੁੰਦੇ ਨੇ ਤਾਂ 2027 ਦੇ ਲਈ ਇਹਨਾਂ ਨੂੰ ਦੱਸਣ ਲਈ ਕੁਝ ਹੋ ਜਾਏਗਾ। ਨਹੀਂ, ਧਾਮੀ ਵਾਲੀ ਜਿੱਤ ਦੇ ਸਾਰੇ ਤਰਨਤਾਰਨ ਜਿੱਤਣਾ ਬਹੁਤ ਔਖਾ।